ਹੌਲੀਡੇ ਸੀਜ਼ਨ ਦੇ ਵਿੱਚ ਅਕਸਰ ਤਾਂ ਹੁੰਦੀ ਆ ਮਾਰਕੀਟ ਕਾਫੀ ਜ਼ਿਆਦਾ ਫਰੇਟ ਜਿਹੜਾ ਉਹ ਜਾ ਰਿਹਾ ਹੁੰਦਾ ਆ। ਇਸ ਟਾਈਮ ਕੀ ਸਥਿਤੀ ਚੱਲ ਰਹੀ ਹੈ? ਬਿਲਕੁਲ ਰਾਸ਼ਨ, ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕਾਫੀ ਕਹਿ ਲਓ ਵੀ ਸੇਮ ਸਿਮਿਲਰ ਸਿਚੁਏਸ਼ਨ ਹੈਗੀ ਆ। ਜਿਹੜੀਆਂ ਕਾਫੀ ਚੀਜ਼ਾਂ ਅਸੀਂ ਦੇਖ ਰਹੇ ਜਿਹਦੇ ਵਿੱਚ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਜਿਹੜਾ ਹੈਗਾ ਫਰੇਟ ਵੀ ਘੱਟ ਹੈਗਾ, ਤੇ ਸਟਿਲ ਕਪੈਸਿਟੀ ਜਿਹੜੀ ਆ ਉਹ ਸਟਿਲ ਉਵੇਂ ਦੀ ਉਵੇਂ ਬਰਕਰਾਰ ਹੈਗੀ ਆ। ਔਰ ਜਿਹੜੇ CH ਰੋਬਿਨਸਨ ਦੇ ਚੀਫ ਹੈਗੇ ਆ ਉਹਨਾਂ ਵੱਲੋਂ ਵੀ ਇਹ ਚੀਜ਼ ਕਹੀ ਗਈ ਆ ਕਿ ਅਨਐਕਸਪੈਕਟਡਲੀ ਜਿਹੜਾ ਇਹ ਚੀਜ਼ ਹੈਗੀ ਆ ਜਿਹੜੀ ਆਪਣੀ ਕਪੈਸਿਟੀ ਹੈਗੀ ਆ ਬੜੀ ਲਿੰਗਰ ਔਨ ਕਰ ਰਹੀ ਹੈ। ਇਸ ਵਾਰੀ ਬਹੁਤ ਲੌਂਗ ਟਰਮ ਕਪੈਸਿਟੀ ਜਿਹੜੀ ਆ ਉਹ ਟਿਕੀ ਹੋਈ ਆ, ਕਪੈਸਿਟੀ ਜਿਹੜੀ ਆ ਉਹ ਘੱਟ ਨਹੀਂ ਰਹੀ ਹੈਗੀ। ਔਰ ਉਹਨਾਂ ਨੇ ਵੀ ਪ੍ਰੋਡਕਸ਼ਨ ਜਿਹੜੀ ਕੀਤੀ ਹੈ ਕਿ 2024 ਦਾ ਜਿਹੜਾ ਸੈਕਿੰਡ ਹਾਫ ਹੈਗਾ ਉਹਦੇ ਵਿੱਚ ਕੁਛ ਸੁਧਰਨ ਦੀ ਆਸ ਹੈਗੀ ਹੈ ਜਿਹੜਾ। ਔਰ ਆਪਾਂ ਵੀ ਸੈਕਿੰਡ ਕੁਆਟਰ ਦੀ ਗੱਲ ਕਰਦੇ ਸੀਗੇ ਹਮੇਸ਼ਾ ਤੋਂ, ਆਪਾਂ ਜਦੋਂ ਤੋਂ ਗੱਲ ਕਰ ਰਹੇ ਹਾਂ ਆਪਾਂ ਸੈਕਿੰਡ ਕੁਆਟਰ ਦੀ ਗੱਲ ਕਰ ਰਹੇ ਹਾਂ ਕਿ ਸੈਕਿੰਡ ਕੁਆਟਰ ਸਟਾਰਟ ਹੋਣ ਦੇ ਨਾਲ ਜਿਹੜਾ ਆ ਇਹ ਫਰਕ ਪਏਗਾ। ਪਰ ਹਾਲ ਦੀ ਘੜੀ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਮਤਲਬ ਕਿ ਡੈਲੀਕੇਟ ਜੀ ਬਣੀ ਹੋਈ ਹੈ। ਇੱਕ ਤਾਂ ਜਿਹੜਾ ਆਪਣਾ ਪੈਨਾਮਾ ਕਨਾਲ ਆ ਉਹਦਾ ਕਰਕੇ ਵੀ ਫਰੇਟ ਘੱਟ ਹੈਗਾ ਆ। ਜੇ ਆਪਾਂ ਈਸਟ ਕੋਸਟ ਦਾ ਦੇਖੀਏ, ਜਿਹੜੀਆਂ ਜਾਰਜੀਆ, ਜਦੋਂ ਆਪਾਂ ਕੋਵਿਡ ਦੇ ਟਾਈਮ ਤੇ ਆਪਣਾ ਕੈਲੀਫੋਰਨੀਆ ਦਾ ਫਰੇਟ ਜਿਹੜਾ ਇੱਧਰਲੀ ਪੋਰਟਸ ਦਾ ਫਰੇਟ ਆ ਉਹ ਬਹੁਤ ਜ਼ਿਆਦਾ ਡਿਵਰਟ ਹੋ ਗਿਆ ਸੀਗਾ ਜਾਰਜੀਆ ਵੱਲ ਨੂੰ। ਉਹ ਫਰੇਟ ਜਿਹੜਾ ਇਸ ਵੇਲੇ ਜਾਰਜੀਆ ਜਿਹੜੀ ਆ ਲੇਟੈਸਟ ਕੈਜੂਅਲਟੀ ਮੰਨੀ ਜਾ ਰਹੀ ਆ ਉਸ ਸਮੇਂ ਦੀ, ਕਿਉਂਕਿ ਜਾਰਜੀਆ ਤੇ ਜਿਹੜੀ ਆਪਣੀ ਹੈਗੀ ਆ ਹਿਊਸਟਨ ਮਾਰਕੀਟ ਆ, ਇਹਨਾਂ ਨੇ ਕਾਫੀ ਫਰੇਟ ਜਿਹੜਾ ਉਦੋਂ ਗੇਨ ਕੀਤਾ ਸੀਗਾ ਕੈਲੀਫੋਰਨੀਆ ਦਾ, ਜਿਹੜਾ ਕਿ ਇੱਧਰੋਂ ਟੁੱਟ ਕੇ ਜਿਹੜਾ ਸ਼ਿਪਰ ਆ ਉੱਧਰ ਚਲਾ ਗਿਆ ਸੀਗਾ ਉਸ ਪੋਰਟ ਤੇ, ਕਿਉਂਕਿ ਇਹ ਪੋਰਟ ਬਹੁਤ ਜ਼ਿਆਦਾ ਸਟਕ ਸੀ। ਸੋ ਉਹ ਵੀ ਜਿਹੜਾ ਫਰੇਟ ਹੈਗਾ ਉਹ ਵੀ ਬੇਸਿਕਲੀ ਮੂਵ ਬੈਕ ਹੋ ਗਿਆ ਕੈਲੀਫੋਰਨੀਆ ਨੂੰ, ਕਾਫੀ ਰੀਗੇਨ ਕਰ ਲਿਆ ਹੈਗਾ ਕੈਲੀਫੋਰਨੀਆ ਨੇ। ਪਰ ਸਟਿਲ ਜਿਹੜੀ ਉਹ ਸਿਚੁਏਸ਼ਨ ਹੈਗੀ ਆ ਜੇ ਉਹ ਜਿਉਂ ਦੀ ਤਿਉਂ ਹੈਗੀ ਆ, ਮਾਰਕੀਟ ਜਿਹੜੀ ਆ ਕਾਫੀ ਡਾਊਨ ਹੈਗੀ ਆ। ਜਿੱਦਾਂ ਆਪਾਂ ਪਿਛਲੇ 2-3 ਹਫ਼ਤਿਆਂ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਪੈਨਾਮਾ ਕਨਾਲ ਦੇ ਕਰਕੇ ਵੀ ਆਲਮੋਸਟ ਲਾਈਕ 8-9-10% ਦੇ ਲਾਗੇ ਜਿਹੜੇ ਲੋਡ ਆ ਉਹ ਘਟੇ ਹੈਗੇ ਆ। ਤੇ ਜੇ ਆਪਾਂ ਈਸਟ ਕੋਸਟ ਦੀ ਜਾਰਜੀਆ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਉੱਧਰੋਂ ਜਿਹੜਾ ਫਰੇਟ ਹੈਗਾ ਉਹ ਵੀ ਮੂਵ ਆਊਟ ਹੋਇਆ। ਸੋ ਉੱਧਰਲੀ ਜਿਹੜੀ ਕਮਿਊਨਿਟੀ ਹੈਗੀ, ਉੱਧਰਲੀ ਜਿਹੜੀ ਟਰਕਿੰਗ ਹੈਗੀ ਉਹਨਾਂ ਦੇ ਉੱਤੇ ਕਾਫੀ ਅਸਰ ਪਿਆ ਹੈਗਾ ਇਸ ਚੀਜ਼ ਦਾ, ਕਿਉਂਕਿ ਫਰੇਟ ਜਿਹੜਾ ਆਪਣੇ ਕੋਵਿਡ ਟਾਈਮ 'ਚ ਉੱਧਰ ਬਹੁਤ ਜ਼ਿਆਦਾ ਹੋ ਗਿਆ ਸੀ ਉਹ ਬਿਲਕੁਲ ਹੁਣ ਸੁੱਕ ਗਿਆ ਹੈਗਾ, ਉੱਧਰੋਂ ਘਟ ਗਿਆ ਹੈਗਾ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਕੋਈ ਮੈਂ ਕਹਾਂ ਵੀ ਗੁੱਡ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ, ਕਿਉਂਕਿ ਫਰੇਟ ਡੈਫੀਨੇਟਲੀ ਬਹੁਤ ਘੱਟ ਹੈਗਾ। ਮੈਂ ਜਿੰਨੀਆਂ ਵੀ ਕੰਪਨੀਜ਼ ਨਾਲ ਗੱਲ ਕਰਦਾ ਹੈਗਾ, ਜਿੰਨੇ ਜਣਿਆਂ ਦੀ ਵੀ ਗੱਲ ਕਰਦਾ ਹੈਗਾ, ਉਹ ਕਹਿੰਦੇ ਵੀ ਲੋਡ ਦੀ ਅਵੇਲੇਬਿਲਿਟੀ ਬਹੁਤ ਘੱਟ ਹੈਗੀ ਆ। ਔਰ ਲੋਡ ਦੀ ਅਵੇਲੇਬਿਲਿਟੀ ਘੱਟ ਹੋਣ ਦੇ ਨਾਲ ਨਾਲ ਮੈਂ ਬਹੁਤ ਲੋਕਾਂ ਨਾਲ ਗੱਲ ਕਰ ਰਿਹਾ ਹੈਗਾ ਅੱਜ ਕੱਲ੍ਹ, ਹੁਣ ਫੋਨ ਕਾਲਸ ਬਹੁਤ ਆਉਂਦੀਆਂ ਹੈਗੀਆਂ ਇਸ ਸਿਚੁਏਸ਼ਨ ਦੇ ਬਾਰੇ 'ਚ। ਪਰ ਮੈਨੂੰ ਇਹ ਫੀਲ ਹੁੰਦਾ ਕਿ ਬਹੁਤ ਜਾਣੇ ਜਿਹੜੇ ਟਰੱਕਿੰਗ ਦੇ ਵਿੱਚ ਐਸੇ ਹੈਗੇ ਆ ਜਿਨ੍ਹਾਂ ਨੂੰ ਕਿ ਟਰੱਕਿੰਗ ਦੀ ਉਹ ਨੌਲੇਜ ਜਿਹੜੀ ਕਿ ਹੋਣੀ ਚਾਹੀਦੀ ਉਹ ਨਹੀਂ ਹੈਗੀ। ਸੋ ਉਹ ਸਕ੍ਰੈਂਬਲ ਕਰ ਰਹੇ ਹੈਗੇ, ਟਰਾਈ ਟੂ ਸਟੇ ਅਪ ਅਬਾਊਟ ਦਾ ਵਾਟਰ ਹੈ ਨਾ, ਉਹਨਾਂ ਦੀ ਪ੍ਰੋਬਲਮ ਵੀ ਕਾਫੀ ਆ। ਬਟ ਓਵਰਆਲ ਜਿਹੜੀ ਇੰਡਸਟਰੀ ਆ ਉਹ ਡੈਫੀਨੇਟਲੀ ਡਾਊਨ ਹੈਗੀ ਆ ਜਾਂ ਸਟੇਬਲ ਨਹੀਂ ਹੋ ਰਹੀ ਹੈਗੀ ਜੀ। ਸੋ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ ਗ੍ਰੇਟ ਟਰੱਕਿੰਗ ਰਿਸੈਸ਼ਨ ਚੱਲ ਰਿਹਾ, ਜੋ ਓਵਰਆਲ ਇਕੋਨਮੀ ਦੇ ਉੱਤੇ ਬਹੁਤ ਵੱਡਾ ਅਸਰ ਪਾ ਰਿਹਾ। ਕਹਿੰਦੇ ਵੀ ਅਮਰੀਕਨ ਟਰੱਕਿੰਗ ਕੰਪਨੀਜ਼ ਇਸ ਟਾਈਮ ਡਾਰਕ ਟਾਈਮ 'ਚ ਆ, ਇਹ 'ਚ ਕੋਈ ਝੂਠ ਨਹੀਂ ਹੈਗਾ। ਜਿੰਨੇ ਵੀ ਆਪਾਂ ਸਰੋਤੇ ਸਾਨੂੰ ਮਿਲਦੇ ਵੀ ਰਹਿੰਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਰਹਿੰਦੇ ਆ, ਪਰ ਕਈ ਕਹਿੰਦੇ ਰਹਿੰਦੇ ਦੇਖੋ ਜੀ ਇਹ ਤਾਂ ਐਵੇਂ ਮਾਰੀ ਜਾਂਦੇ ਆ। ਪਰ ਅੱਜ ਦੀ ਸਿਚੁਏਸ਼ਨ ਇਹ ਹੈਗੀ ਆ। ਇੱਕ JKC ਟਰੱਕਿੰਗ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਹੈਗੇ ਮਾਈਕ ਕਸ਼ਰਕਾਰੀ, ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਡੌਗ ਫਾਈਟ ਵਾਲੀ ਗੱਲ ਚੱਲ ਰਹੀ ਅੱਜ ਦੀ ਡੇਟ ਦੇ ਵਿੱਚ ਟਰੱਕਰ ਤੇ ਟਰੱਕਿੰਗ ਕੰਪਨੀਆਂ ਦੇ ਵਿੱਚ ਲੋਡਸ ਨੂੰ ਲੈ ਕੇ। ਸੋ ਸਿਚੁਏਸ਼ਨ ਇਹ ਆ ਵੀ ਈਵਨ ਪਿਛਲੇ 2 ਮਹੀਨੇ ਪਹਿਲਾਂ ਜੈਲੋ ਕਾਰਪੋਰੇਸ਼ਨ ਵਰਗੀ ਜਿਹਦੇ 30,000 ਦੇ EMPLOYEE ਸੀ, ਕੌਨਵੇ ਵਰਗੀ ਜਿਹਦੇ ਕੋਲ $3.8 ਬਿਲੀਅਨ ਦੇ ਇਨਵੈਸਟਰ ਸੀ, ਉਹਨਾਂ ਨੇ ਜਿਹੜੀ ਆ ਬੈਂਕਰਪਸੀ ਕਰ ਦਿੱਤੀ। ਆਪਾਂ ਸਾਰੇ ਇੱਥੇ ਵੀ ਡਿਸਕਸ ਕਰਦੇ ਰਹੇ ਵੀ ਨਹੀਂ ਗੌਰਮੈਂਟ ਨੇ ਜੈਲੋ ਕਾਰਪ ਨੂੰ ਬਚਾ ਲੈਣਾ, ਪਰ ਨਹੀਂ। ਹੁਣ ਉਹਦੇ ਜਿਹੜੇ ਆ ਉਹਦਾ ਜਿਹੜਾ ਸਮਾਨ ਵੀ ਰੀਅਲ ਸਟੇਟ ਵੀ ਜਿਹੜੀ ਆ ਉਹ ਵਿਕਣੀ ਸ਼ੁਰੂ ਹੋ ਗਈ ਆ। ਸੋ ਸਿਚੁਏਸ਼ਨ ਪਹਿਲਾਂ ਥੈਂਕਸ ਗਿਵਿੰਗ ਨੂੰ ਲੈ ਕੇ ਸੀ, ਥੈਂਕਸ ਗਿਵਿੰਗ ਵੀ ਕਹਿੰਦੇ ਕੋਈ ਬਾਹਲੀ ਗੁੱਡ ਨਹੀਂ ਰਹੀ।
ਹੁਣ ਕ੍ਰਿਸਮਸ ਆਣੀ ਆ, ਇਹ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਇਹ ਕਹਿੰਦੇ ਵੀ ਟਰੱਕਰ ਜਿਹੜੇ ਸੀਗੇ 100 ਮਾਈਲ ਪਰ ਆਵਰ ਦੇ ਹਿਸਾਬ ਨਾਲ ਜਾ ਰਹੇ ਸੀ। ਜਿੱਦਾਂ ਤੁਸੀਂ ਇਹ ਸੋਚੋ ਇਕੋਨਮੀ ਵਾਈਜ਼, ਦੈਨ ਆਲ ਆਫ ਸਡਨ ਇਹ ਹਾਲਟ ਆ ਗਿਆ ਕੁਝ ਮਹੀਨਿਆਂ ਦੇ ਵਿੱਚ, 5-7 ਮਹੀਨਿਆਂ ਦੇ ਵਿੱਚ। ਸੋ ਸਿਚੁਏਸ਼ਨ ਕੋਵਿਡ ਤੋਂ ਪਹਿਲਾਂ ਲੋਕਾਂ ਕੋਲ ਪੈਸੇ ਵੀ ਸੀ, ਲੋਕਾਂ ਨੇ ਕੋਵਿਡ ਦੇ ਦੌਰਾਨ ਪੈਸੇ ਖਰਚ ਵੀ ਲਏ, ਤੇ ਹੁਣ ਉਹ ਜਿਹੜੇ ਆ ਪੈਸੇ ਆਪਣੇ ਉਹਨਾਂ ਕੋਲ ਹੈ ਵੀ ਨਹੀਂ ਹੈਗੇ, ਤੇ ਲੇ ਆਫਸ ਵੀ ਸ਼ੁਰੂ ਹੋਈਆਂ ਹੈਗੀਆਂ ਆ। ਇਨਫਲੇਸ਼ਨ ਨੇ ਬਹੁਤ ਬੁਰਾ ਅਸਰ ਪਾਇਆ ਪੂਰੇ ਅਮਰੀਕਨ ਲੋਕਾਂ ਦੇ ਉੱਤੇ। ਲੋਕ ਕਹਿੰਦੇ ਵੀ ਆਪਣੀਆਂ ਬੈਲਟਸ ਨੂੰ ਟਾਈਟ ਕਰ ਰਹੇ ਹੈਗੇ ਆ ਰਾਈਟ ਨਾਓ, ਵੀ ਆਪਾਂ ਜਿਹੜੇ ਪੈਸੇ ਖਰਚਣੇ ਕਿੱਦਾਂ ਖਰਚਣੇ ਹੈਗੇ। ਸੋ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਸਿਚੁਏਸ਼ਨ ਕਹਿੰਦੇ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨਾ ਕੋਈ ਬਾਹਲਾ ਗੁੱਡ ਨਹੀਂ ਹੈ ਅੱਜ ਦੀ ਡੇਟ 'ਚ, ਆਪਾਂ ਦੱਸ ਰਹੇ ਜੀ। ਇਹ ਸਥਿਤੀ ਦੇਖੋ ਬਦਲਦੀ ਰਹਿੰਦੀ ਆ। ਪਹਿਲਾਂ ਜਦੋਂ ਚੰਗਾ ਸੀ, ਜਦੋਂ ਚੜ੍ਹਾਅ ਸੀਗਾ, ਸਾਰਿਆਂ ਨੇ ਇਹੀ ਸੋਚਿਆ ਵੀ ਸ਼ਾਇਦ ਇੱਦਾਂ ਹੀ ਚੱਲਦਾ ਰਹਿਣਾ ਆ, ਪਰ ਉਦੋਂ ਵੀ ਇਹੀ ਗੱਲਾਂ ਸੀਗੀਆਂ ਵੀ ਜਿਹੜੀ ਚੀਜ਼ ਤਾਂ ਨੂੰ ਜਾਂਦੀ ਆ ਵੀ ਭਾਈ ਉਹ ਥੱਲੇ ਨੂੰ ਵੀ ਆਉਂਦੀ ਹੁੰਦੀ ਆ, ਤੇ ਆਪਾਂ ਉਹ ਦੇਖ ਰਹੇ ਆ। ਆਪਣੇ ਫੇਸਬੁੱਕ ਤੇ ਕਮੈਂਟ ਕਰ ਰਹੇ ਆ, ਕਹਿੰਦੇ ਵੀ 20 ਸਾਲਾਂ ਤੋਂ ਕਹਿੰਦੇ ਵੀ ਮੈਂ ਡਿਸਪੈਚ ਕਰ ਰਿਹਾ। ਜੈਕ ਸਿੰਘ ਕਹਿੰਦੇ ਆ, ਕਹਿੰਦੇ ਵੀ ਅੱਜ ਤਾਂ ਲੋ ਜਾਂ ਨੋ ਲੋਡ ਵਾਲਾ ਹੀ ਹਿਸਾਬ ਜਿਹੜਾ ਉਹ ਬਣਿਆ ਪਿਆ ਹੈਗਾ ਆ।